ਕਪਤਾਨ ਦਾ ਲੌਂਗ ਮਾਰਚ ਚਾਲੂ ਹੋ ਗਿਆ। ਜਿਸ ਦਾ ਸੀ ਇੰਤਜ਼ਾਰ ਉਹ ਸ਼ਾਹਕਾਰ ਆ ਗਿਆ। ਇਮਰਾਨ ਖਾਨ ਦਾ ਲੌਂਗ ਮਾਰਚ ਜੁਮੇ ਨੂੰ ਲਿਬਰਟੀ ਚੌਕ ਲਾਹੌਰ ਤੋਂ ਸ਼ੁਰੂ ਕਰਨ ਦਾ ਐਲਾਨ ਹੋ ਗਿਆ ਤੇ ਸਮਝੋ ਕੱਲ ਤੋਂ ਲੌਂਗ ਮਾਰਚ ਸ਼ੁਰੂ। ਜੁਮੇ ਨੂੰ ਲਿਬਰਟੀ ਚੌਕ ਵਿੱਚ 11 ਵਜੇ ਪੀਟੀਆਈ ਦੇ دیਵਾਨੇ ਤੇ ਕਪਤਾਨ ਦੇ ਆਸ਼ਿਕ ਇਕੱਠੇ ਹੋਣਗੇ। ਇਹਨੂੰ ਹਕੀਕੀ ਆਜ਼ਾਦੀ ਮਾਰਚ ਵੀ ਆਖਿਆ ਜਾ ਰਿਹਾ ਹੈ ਤੇ ਜਹਾਜ਼ ਮਾਰਚ ਵੀ। ਇਹ ਹਕੀਕਤ ਵੀ ਆਪਣੀ ਥਾਂ ਹੈ ਕਿ ਮਹਿੰਗਾਈ ਦੇ ਸਤਾਏ ਉਹ ਲੋਕ ਵੀ ਲੌਂਗ ਮਾਰਚ ਦੇ ਰਲਤੀ ਹੋਣਗੇ ਜਿਨ੍ਹਾਂ ਦਾ ਸਿਆਸਤ ਜਾਂ ਪੀਟੀਆਈ ਨਾਲ ਕੋਈ ਤਾਲੁਕ ਵਾਸਤਾ ਨਹੀਂ, ਪਰ ਉਹ ਇਮਰਾਨ ਖਾਨ ਦੇ ਰੂਪ ਵਿੱਚ ਨਿਜਾਤ ਦਹਿੰਦਾ ਵੇਖ ਰਹੇ ਨੇ। ਲੌਂਗ ਮਾਰਚ ਦਾ ਕੋਈ ਟਾਈਮ ਫਰੇਮ ਨਹੀਂ। ਮਾਰਚ ਨੇ ਜੀਟੀ ਰੋਡ ਤੋਂ ਇਸਲਾਮਾਬਾਦ ਅਪੜਨਾ ਹੈ। ਉੱਥੇ ਇੱਕ ਬਹੁਤ ਵੱਡਾ ਤਾਰੀਖੀ ਜਲਸਾ ਵੀ ਹੋਣਾ ਹੈ ਜੋ ਵੇਲਾ ਬਦਲ ਸਕਦਾ ਹੈ। ਇਹ ਮੁਕੰਮਲ ਪੁਰਅਮਨ ਮਾਰਚ ਹੈ ਜਿਹਨੂੰ ਸਿਕਿਉਰਿਟੀ ਫਰਾਹਮ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ। ਉਮੀਦ ਹੈ ਕੋਈ ਵਾਇਲੇਸ਼ਨ ਨਹੀਂ ਹੋਏਗੀ। ਸਾਡੇ ਦੇਸ਼ ਦੇ ਕਾਨੂੰਨ ਮੂਜਬ ਆਜ਼ਾਦੀ ਤਕਰੀਰੋ ਤਹਿਰੀਰ ਤੇ ਆਜ਼ਾਦੀ ਇਜ਼ਹਾਰੋ ਅਕੀਦੇ ਦੀ ਮਨਾਹੀ ਨਹੀਂ। ਇਹ ਇਨਸਾਨ ਦਾ ਬੁਨਿਆਦੀ ਹੱਕ ਹੈ, ਇਸ ਨੂੰ ਦਬਾਇਆ ਨਹੀਂ ਜਾ ਸਕਦਾ। ਇਹ ਵੱਖਰੀ ਗੱਲ ਹੈ ਕਿ ਮਾਜ਼ੀ ਦੀਆਂ ਮੁਖਤਲਿਫ ਸਰਕਾਰਾਂ ਨੇ 73 ਦੇ ਆਇਨ ਵਿੱਚ ਤਰਮੀਮਾਂ ਠੋਕ ਕੇ ਇਹਨਾਂ ਆਜ਼ਾਦੀਆਂ ਦਾ ਹੁਲੀਆ ਵਿਗਾੜਨ ਦੀ ਭਰਪੂਰ ਕੋਸ਼ਿਸ਼ ਕੀਤੀ ਹੈ। ਲੌਂਗ ਮਾਰਚ ਦੀ ਰਵਾਇਤ ਸਾਡੇ ਦੇਸ਼ ਵਿੱਚ ਨਵੀਂ ਨਹੀਂ, ਆਜ਼ਾਦੀ ਤੋਂ ਟੁਰੀ ਆ ਰਹੀ ਹੈ। ਇਸ ਆਜ਼ਾਦੀ ਨੂੰ ਡਕਣਾ, ਫਿਕਰੋ ਅਮਲ ਤੇ ਬੰਨ ਲਾਣਾ ਮੁਮਕਿਨ ਨਹੀਂ। ਇਮਰਾਨ ਖਾਨ ਵੀ ਇਸੇ ਆਜ਼ਾਦੀ ਦੇ ਤੁਫੈਲ ਆਪਣਾ ਹੱਕ ਵਰਤ ਰਹੇ ਨੇ, ਕੋਈ ਗੈਰ ਕਾਨੂੰਨੀ ਫੇਲ ਨਹੀਂ ਕਰ ਰਹੇ। ਖੁਦ ਉਹਨਾਂ ਦੀ ਆਪਣੀ ਹੁਕੂਮਤ ਦੇ ਦੌਰਾਨ ਚੇਅਰਮੈਨ ਪਾਕਿਸਤਾਨ ਪੀਪਲਜ਼ ਪਾਰਟੀ ਬਿਲਾਵਲ ਭੁੱਟੋ, ਬੀਬੀ ਮਰੀਮ ਨਵਾਜ਼, ਮੀਆਂ ਹਮਜ਼ਾ ਸ਼ਹਿਬਾਜ਼ ਤੇ ਮੌਲਾਨਾ ਫਜ਼ਲ ਰਹਿਮਾਨ ਲੌਂਗ ਮਾਰਚ ਦੀ ਇਸ ਆਜ਼ਾਦੀ ਤੋਂ ਫੈਜ਼ਯਾਬ ਹੋ ਚੁੱਕੇ ਨੇ। ਇਮਰਾਨ ਖਾਨ ਆਪਣੀ ਪ੍ਰੈਸ ਕਾਨਫਰੰਸ ਵਿੱਚ ਵਾਜ਼ੇ ਕਰ ਚੁੱਕੇ ਕਿ ਉਹ ਇਸਲਾਮਾਬਾਦ ਕੋਈ ਲੜਾਈ ਲੜਨ ਨਹੀਂ ਜਾ ਰਹੇ, ਨਾ ਹੀ ਰੈੱਡ ਜ਼ੋਨ ਜਾਣ ਦਾ ਕੋਈ ਇਰਾਦਾ ਰੱਖਦੇ ਨੇ। ਉਹ ਤੇ ਸਿਰਫ ਉੱਥੇ ਇਸਲਾਮਾਬਾਦ ਵਿੱਚ ਜਲਸਾ ਕਰਨਗੇ। ਸਿਰਫ ਇੱਕ ਨੁਕਾਤੀ ਏਜੰਡਾ ਹੈ ਕਿ ਨਵੇਂ ਇਲੈਕਸ਼ਨ ਕਰਾਏ ਜਾਣ। ਹਕੂਮਤ ਮੁੱਕਣ ਤੋਂ ਲੈ ਕੇ ਹੁਣ ਤਾਈਂ ਇਮਰਾਨ ਖਾਨ ਤਕਰੀਬਨ 70 ਤੋਂ ਵੱਧ ਅਵਾਮੀ ਜਲਸੇ ਕਰ ਚੁੱਕੇ ਤੇ ਆਵਾਮ ਦੀ ਰਲਤ ਦੱਸਦੀ ਏ ਕਿ ਅਗਲੀਆਂ ਚੋਣਾਂ ਵਿੱਚ ਵੀ ਮੈਦਾਨ ਉਹਨਾਂ ਦੇ ਹੱਥ ਰਹੇਗਾ। ਆਸਵੰਦ ਹਾਂ ਕਿ ਹਕੂਮਤ ਤੇ ਆਪੋਜੀਸ਼ਨ ਇਸ ਮੌਕੇ ਉੱਤੇ ਆਪਣਾ ਤਾਰੀਖੀ ਕਿਰਦਾਰ ਨਿਭਾਉਂਦਿਆਂ ਕਿਸੇ ਵੀ ਕਿਸਮ ਦੀ ਵਾਇਲੇਸ਼ਨ ਤੋਂ ਗੁਰੇਜ਼ ਕਰਨਗੇ, ਆਪਣਾ ਤਾਰੀਖੀ ਤੇ ਜਮਹੂਰੀ ਫਰੀਜ਼ਾ ਚੰਗੀ ਤਰ੍ਹਾਂ ਨਿਭਾਉਣਗੇ।